ਉਹ ਡਾਲਰ ਜਿਸ ਦੀ ਖਾਤਰ ਪਾਕ ਵਤਨ ਦੇ ਕਰਨਲ ਜਨਰਲ ਨਿੱਕੇ ਵੱਡੇ ਸਭੇ ਲੀਡਰ ਲੋਕਾਂ ਨੂੰ ਮਰਵਾਉਣ ਦੇ ਲਈ ਫੌਜੀ ਅੱਡੇ ਦੇ ਦਿੰਦੇ ਨੇ। ਤੇ ਮੈਂ ਤੇ ਇੱਥੋਂ ਤੱਕ ਸੁਣਿਆ ਇਹ ਪਾਕਿਸਤਾਨੀ ਡਾਲਰ ਪਾਉਂਡ ਰਿਆਲਾਂ ਖਾਤਰ ਮਾਂ ਦਾ ਸੌਦਾ ਕਰ ਦਿੰਦੇ। ਹਾਏ 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 ਹਾਏ, ਇੱਕ ਰੈਫਰੈਂਸ ਤੇ ਹੈ ਨਾ ਜੀ, ਮਿਹਣਾ ਤੇ ਹੈ, ਕਿਆ कहने। ਮੈਂ ਤੇ ਇੱਥੋਂ ਤੱਕ ਸੁਣਿਆ ਹੈ ਪਾਕਿਸਤਾਨੀ ਡਾਲਰ ਪਾਉਂਡ ਰਿਆਲਾਂ ਖਾਤਰ ਮਾਂ ਦਾ ਸੌਦਾ ਕਰ ਦਿੰਦੇ ਨੇ। ਔਰ ਹੱਕ ਦੀ ਗੱਲ ਕਰਨਾ ਜਿਹੜਾ ਹੈ, ਅਗਰ ਤੁਸੀਂ ਉਹਨੂੰ ਸਮਝਦੇ ਹੋ ਕਿ ਕੋਈ ਦੇਸ਼ ਦੇ ਖਿਲਾਫ ਹੈ ਤਾਂ ਫਿਰ ਤੁਹਾਡੀ ਆਪਣੀ ਅੰਡਰਸਟੈਂਡਿੰਗ ਹੈ ਨਾ। ਦੇਖੋ ਮੇਰੇ ਨਜ਼ਦੀਕ ਤੇ ਮੈਂ ਹੱਕ ਦੀ ਗੱਲ ਕਰ ਰਿਹਾ, ਔਰ ਮੈਂ ਇਹ ਸਾਰਾ ਕੁਝ ਜੋ ਕੁਝ ਲਿਖਿਆ ਹੈ ਉਹ ਸਾਰਾ ਕੁਝ ਉੱਥੇ ਪਾਕਿਸਤਾਨ ਤੋਂ ਹੀ ਛਪਿਆ, ਉੱਥੇ ਮੌਜੂਦ ਹੈ। ਤੇ ਮੈਂ ਪਾਕਿਸਤਾਨ ਜਾਣਾ ਵੀ ਹਾਂ, ਜਿਸਨੇ ਜੋ ਕਰਨਾ ਉਹ ਕਰ ਲੇ। ਮੈਂ ਵੀ ਜਦੋਂ ਸ਼ੇਰ ਲਿਖਣਾ ਸ਼ੁਰੂ ਕੀਤਾ ਤੇ ਮੈਂ ਵੀ ਉਦੋਂ ਜ਼ੁਲਫਾਂ ਨਾਗ ਸਪੇਰਿਆਂ ਦੇ ਉੱਤੇ ਹੀ ਸ਼ੇਰ ਕਹਿਣਾ ਸ਼ੁਰੂ ਕੀਤਾ। ਜੋ ਤੁਸੀਂ ਸ਼ਊਰ ਦੀਆਂ ਪੌੜੀਆਂ ਤੈਅ ਕਰਦੇ ਹੋ ਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਐਡੇ ਵੱਡੇ ਮਸਲੇ ਨਹੀਂ, ਇਸ ਤੋਂ ਵੱਡੇ ਹੋਰ ਵੀ ਮਸਲੇ ਹੈ ਨੇ ਜਿਨ੍ਹਾਂ ਤੇ ਗੱਲ ਕਰਨ ਦੀ ਲੋੜ ਹੈ। ਕਾਨੂੰ ਨਖਰੇ ਝੁਕਦੇ ਹਾਰੀ ਸਾਰੀ ਦੇ, ਕਾਨੂੰ ਨਖਰੇ ਚੁੱਕਦੇ ਹਾਰੀ ਸਾਰੀ ਦੇ, ਦਾਅਵੇਦਾਰ ਨਾ ਹੁੰਦੇ ਜਿਸ ਸਰਦਾਰੀ ਦੇ। ਬੱਲੇ ਬੱਲੇ, ਕਿਆ ਬਾਤ ਹੈ। ਦਾਅਵੇਦਾਰ ਨਾ ਹੁੰਦੇ ਜਿਸ ਸਰਦਾਰੀ ਦੇ, ਤੇ ਬਸਤੀ ਵੱਲ ਜਿਆਣ ਤੇ ਗਿੱਚੀ ਨੱਪ ਦਿਓ। ਬਸਤੀ ਵੱਲ ਜਿਆਣ ਤੇ ਗਿੱਚੀ ਨੱਪ ਦਿਓ। ਜੰਗਲ ਦੇ ਵਿੱਚ ਜਾ ਕੇ ਸੱਪ ਨਹੀਂ ਮਾਰੀਦੇ। ਹਾਏ 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 ਹਾਏ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਇੱਕ ਖਾਸ ਮੁਲਾਕਾਤ ਦੇ ਨਾਲ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਤੁਹਾਨੂੰ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਪੰਜਾਬ, ਪੰਜਾਬੀ, ਪੰਜਾਬੀਅਤ, ਇਹਦੀ ਜਦੋਂ ਵੀ ਕਿਤੇ ਗੱਲ ਹੋਏਗੀ ਤੇ ਅਸੀਂ ਉਹਨਾਂ ਪੰਜਾਬੀਆਂ ਨੂੰ ਆਪਣੇ ਇਸ ਪਲੇਟਫਾਰਮ ਤੇ ਨਾ ਸਿਰਫ ਜੀ ਆਇਆਂ ਨੂੰ ਕਹਿੰਦੇ ਆ, ਬਲਕਿ ਉਹਨਾਂ ਦਾ ਬੜਾ ਨਿੱਘਾ ਜਿਹਾ ਸਵਾਗਤ ਵੀ ਕਰਨੇ ਆ, ਜਿਹੜੇ ਆਪੋ ਆਪਣੇ ਤਾਈਂ ਆਪਣੇ ਆਪਣੇ ਕੰਮਕਾਰ ਦੇ ਨਾਲ, ਆਪਣੀ ਕਲਾ ਦੇ ਨਾਲ, ਆਪਣੇ ਆਰਟ ਦੇ ਨਾਲ, ਆਪਣੇ ਯੋਗਦਾਨ ਦੇ ਨਾਲ, ਆਪਣੀ ਹਿੰਮਤ ਦੇ ਨਾਲ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਸੋ ਇਹੋ ਜਿਹਾ ਇੱਕ ਨਾਂ ਜ਼ਫਰ ਅਵਾਨ ਵੀ ਨੇ, ਜਿਹੜੇ ਕਿ ਸ਼ਾਇਰੀ ਦੇ ਪਾਰੋਂ, ਲਿਖਤਾਂ ਦੇ ਪਾਰੋਂ ਪੰਜਾਬੀ ਖੇਤਰ ਦਾ, ਪੰਜਾਬੀ ਲਿਟਰੇਚਰ ਦਾ ਇੱਕ ਨਾਮ ਨੇ। ਪਾਕਿਸਤਾਨ ਤੋਂ ਦੂਰ ਵਾਸਤੇ ਨੇ, ਲਹਿੰਦੇ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਨਾਲ ਇਹਨਾਂ ਦਾ ਤਾਲੁਕ ਹੈ, ਪਰ ਡੈਨਮਾਰਕ ਵਾਸਤੇ ਨੇ, ਉੱਥੇ ਵੀ ਆਪਣੀ ਬੋਲੀ ਤੋਂ ਵਾਂਝੇ ਨਹੀਂ ਹੋਏ, ਬੋਲੀ ਤੋਂ ਦੂਰ ਨਹੀਂ ਹੈ। ਆਪਣੇ ਅੱਖਰਾਂ ਦੀ ਮਾਲਾ ਜਿਹੜੀ ਉਹ ਜਦੋਂ ਪਰੋਂਦੇ ਨੇ ਤੇ ਇਹ ਜਦੋਂ ਹਾਰ ਬਣ ਜਾਂਦੀ ਹੈ ਤੇ ਇਹ ਮਾਂ ਬੋਲੀ ਦੇ ਗਲ ਦੇ ਵਿੱਚ ਪਾ ਕੇ ਤੇ ਬਹੁਤ ਮਾਣ ਮਹਿਸੂਸ ਕਰਦੇ ਨੇ। ਜਨਵਰੀ 1982 ਦੇ ਵਿੱਚ ਜੰਮਣ ਵਾਲੇ ਜਿਹੜੇ ਜ਼ਫਰ ਅਵਾਨ ਹੋਣੇ ਨੇ, ਸਿਆਲਕੋਟ ਜੰਮੂ ਬਾਰਡਰ ਦੇ ਉੱਤੇ ਇਹਨਾਂ ਦਾ ਪਿੰਡ ਆ ਹਰਪਾਲ, ਉੱਥੇ ਦੇ ਇਹ ਵਸਨੀਕ ਨੇ। ਕੋਪਨਹੈਗਨ ਡੈਨਮਾਰਕ 'ਚ ਅੱਜ ਕੱਲ੍ਹ ਇਹ ਵਸਦੇ ਨੇ। ਸਿਆਲਕੋਟ ਤੋਂ ਹੀ ਇਹਨਾਂ ਦੀ ਸਾਰੀ ਐਜੂਕੇਸ਼ਨ ਸੀਗੀ। ਫਿਰ ਗ੍ਰੈਜੂਏਸ਼ਨ ਇਹਨਾਂ ਨੇ ਯੂਨੀਵਰਸਿਟੀ ਆਫ ਸੈਂਟਰਲ ਪੰਜਾਬ ਲਾਹੌਰ ਤੋਂ ਕੀਤੀ। ਮਾਸਟਰਸ ਡਿਗਰੀ ਹੈ ਜਿਹੜੀ ਉਹ ਸਵੀਡਨ ਯੂਰਪ ਤੋਂ ਕੀਤੀ। ਇਹਨਾਂ ਦੇ ਜਿਹੜੇ ਸ਼ੇਰੀ ਪਰਾਗੇ ਨੇ ਉਹਨਾਂ ਦੇ ਵਿੱਚ ਜਿਵੇਂ ਸਦਰਾਂ ਦੀ ਇਹ ਜੀ ਨਜ਼ਮਾਂ ਤੇ ਗਜ਼ਲਾਂ ਦਾ ਪਰਾਗਾ ਹੈ, ਉਮਰਾਂ ਦੇ ਖੂਹ ਇਹ ਵੀ, ਫਿਰ ਕੰਧਾਂ ਉੱਤੇ ਘਾਹ, ਵਾਸ਼ਨਾ, ਬਲਕਿ ਇਹ ਉਹ ਕਿਤਾਬ ਹੈ ਜਿਹਦੇ ਬਾਰੇ ਪਹਿਲਾਂ ਵੀ ਅਸੀਂ ਚਰਚਾ ਆਪਣੇ ਪ੍ਰੋਗਰਾਮਾਂ 'ਚ ਕਰ ਚੁੱਕੇ ਹਾਂ। ਪ੍ਰੋਗਰਾਮ ਸੂਫੀ ਸਨੇਹ 'ਚ ਇਹਦੇ 'ਚ ਬਹੁਤ ਸਾਰੀਆਂ ਲਿਖਤਾਂ ਨੇ ਜਿਹੜੀਆਂ ਮੈਂ ਤੁਹਾਡੇ ਰੂਬਰੂ ਪੇਸ਼ ਵੀ ਕਰ ਚੁੱਕੇ ਹਾਂ। ਲਲਕਰ ਵੀ ਮੈਂ ਅਕਸਰ ਪੜ੍ਹ ਦਿੰਦਾ ਹੁੰਦਾ ਹਾਂ, ਕਿਉਂਕਿ ਇਹ ਉਹ PDF ਕਾਪੀਆਂ ਜਿਹੜੀਆਂ ਇਹਨਾਂ ਨਾਲੋਂ ਮੈਨੂੰ ਦਾਨ ਕੀਤੀਆਂ ਗਈਆਂ। ਧੀ ਜੋ ਹੋਈ ਔਰ ਪਹਿਲੀ ਪੀੜ, ਇਸ ਤੋਂ ਅੱਡ ਉਰਦੂ ਦੇ ਵਿੱਚ ਵੀ ਇਹਨਾਂ ਨੇ ਬਹੁਤ ਕੁਝ ਲਿਖਿਆ ਹੈ। ਰਿਸਰਚ ਵਰਕ ਹੈ ਜਿਹੜਾ ਇਹਨਾਂ ਦੇ ਉਹ MPhil ਥੀਸਿਸ ਹੈ ਜਿਹੜਾ ਜ਼ਫਰ ਅਵਾਨ ਕੀ ਸ਼ਾਇਰੀ का मौज़ूआती मुतालिया। ਇਹ ਰਿਸਰਚ ਸਕਾਲਰ ਨੇ ਹੀਰਾ ਕਮਲ ਹੋਣੇ, ਯੂਨੀਵਰਸਿਟੀ ਆਫ ਸਿਆਲਕੋਟ ਨੇ ਇਹਨਾਂ ਤੇ MPhil ਵੀ ਕਰਵਾਇਆ ਆ। ਇਹਨਾਂ ਦੇ ਅਗਰ ਮੈਂ ਅਵਾਰਡਾਂ ਦੀ ਗੱਲ ਕਰਾਂ ਤੇ ਪ੍ਰੋਗਰਾਮ ਦਾ ਸਮਾਂ ਥੋੜਾ ਹੋਣਾ ਹੈ, ਅਵਾਰਡਾਂ ਦੀ ਲਾਈਨ ਇੰਨੀ ਲੰਮੀ ਹੈ। ਇਹ ਸਾਰੀਆਂ ਸਿਫਤਾਂ ਦੱਸਣ ਦਾ ਮਕਸਦ ਇਹ ਹੈ ਕਿ ਇਹਨਾਂ ਦੀਆਂ ਵਡਿਆਈਆਂ, ਇਹਨਾਂ ਦੇ ਗੁਣ ਪ੍ਰਦੇਸ਼ 'ਚ ਰਹਿ ਕੇ ਵੀ ਨਾ ਸਿਰਫ ਦੇਸ਼ 'ਚ ਗੂੰਜਣ ਡੇ ਨੇ, ਬਲਕਿ ਪੰਜਾਬੀ ਖੇਤਰ ਦੇ ਵਿੱਚ ਗੂੰਜਣ ਡੇ ਨੇ। ਸਾਡੇ ਨਾਲ ਅੱਜ ਸਾਡੇ ਰੂਬਰੂ ਡੈਨਮਾਰਕ ਤੋਂ ਮੌਜੂਦ ਨੇ ਜਨਾਬ ਜ਼ਫਰ ਅਵਾਨ ਸਾਹਿਬ। ਜ਼ਫਰ ਅਵਾਨ ਸਾਹਿਬ, ਜੀ ਆਇਆਂ ਨੂੰ, ਅਸਲਾਮ ਅਲੈਕੁਮ, ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਪੰਜਾਬੀ ਰੇਡੀਓ USA ਤੇ। अस्सलाम वालेकुम जी, बहुत बहुत शुक्रिया मली साहब, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਐਡੇ ਸੋਹਣੇ ਪ੍ਰੋਗਰਾਮ ਦਾ ਹਿੱਸਾ ਬਣਾਇਆ ਔਰ ਐਡਾ ਪਿਆਰਾ ਤਾਰਫ ਤੁਸੀਂ ਮੇਰਾ ਕੀਤਾ। ਵਸਦੇ ਰਹੋ ਜੀ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਕੁਝ ਵਕਤ ਹੈ ਜਿਹੜਾ ਉਹ ਕੱਢ ਲਿਆ, ਕਿਉਂਕਿ ਅਮਰੀਕਾ ਦੇ ਵਿੱਚ ਤੇ ਸਾਡਾ ਜਿਹੜਾ ਵਕਤ ਹੈ, ਲੇਕਿਨ ਤੁਹਾਡੇ ਤੇ ਡੈਨਮਾਰਕ ਬੇਵਕਤਾ ਜਿਹਾ ਆ, ਫਿਰ ਵੀ ਤੁਸੀਂ ਸਮਾਂ ਦਿੱਤਾ। ਸ਼ੁਰੂਆਤ ਲਾਵਾਂਗਾ, ਪੇਸ਼ੇ ਪਾਰੋਂ ਇੰਜੀਨੀਅਰ, ਕੰਮ ਅੱਖਰਾਂ ਦੇ ਪਰਾਉਣ ਦਾ, ਇਹ ਨੱਟ ਪੇਚ ਕੱਸਦਿਆਂ ਦਿਮਾਗ ਦੇ ਨਾਲ ਗਰਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਗਰੀਸ ਦਿੰਦਿਆਂ ਕਿਹੜੇ ਪਾਸੇ ਤੁਰ ਪਏ? ਮਲੀ ਸਾਹਿਬ, ਮੈਂ ਜਿਹੜਾ ਨਾ 7ਵੀਂ ਜਮਾਤ ਦੇ ਵਿੱਚ ਆਪਣਾ ਪਹਿਲਾ ਸ਼ੇਰ ਕਿਹਾ ਸੀ। ਬੱਲੇ 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 ਜੀ ਜੀ। ਔਰ ਮੈਂ ਗ੍ਰੈਜੂਏਸ਼ਨ 'ਚ ਲਾਹੌਰ ਪੜ੍ਹ ਰਿਹਾ ਸਾਂ ਯੂਨੀਵਰਸਿਟੀ ਦੇ ਵਿੱਚ, ਤੇ ਮੇਰੀ ਪਹਿਲੀ ਕਿਤਾਬ ਜਿਹੜੀ ਨਾ ਉਰਦੂ ਸ਼ਰੀ ਮਜਮੂਆ ਸੀ, ਆਰਜ਼ੂਏ ਸਹਰ, ਉਹ ਛਪ ਗਈ ਸੀ। ਹਾਂਜੀ। ਤੇ ਉਹ ਕੱਲ ਵੀ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਗਿਆ ਸੀ ਤੇ ਉੱਥੇ ਮੈਂ ਗੱਲ ਕੀਤੀ ਕਿ ਸਾਇੰਸ ਦਾ ਤੇ ਲਿਟਰੇਚਰ ਦਾ ਲੋਕ ਜੋੜਦੇ ਨੇ ਤਲਕ, ਲਿਟਰੇਚਰ ਦਾ ਮਤਲਬ ਪੋਇਟਰੀ ਦਾ ਤੇ ਆਰਟ ਦਾ। ਮੈਂ ਕਹਿੰਦਾ ਕਿ ਜਿਹੜੀ
ਸਾਇੰਸ ਤੇ ਪੋਇਟਰੀ ਉਹਦਾ ਵੀ ਇੱਕ ਤਾਲਕ ਹੈ, ਕਿਉਂਕਿ ਦੋਨੋਂ ਸ਼ੌਰ ਵੰਡਦੇ ਨੇ। ਠੀਕ ਹੈ, ਜਾਗਰਿਕਤਾ ਦਿੰਦੇ ਨੇ। ਯਾ ਠੀਕ ਹੈ, ਯਾ ਠੀਕ ਹੈ। ਕਹਿੰਦੇ ਨੇ ਚੰਗਾ ਲਿਖਣ ਵਾਸਤੇ ਚੰਗਾ ਪੜ੍ਹਨਾ ਵੀ ਜ਼ਰੂਰੀ ਹੈ। ਕਿਹਨੂੰ ਪੜ੍ਹਿਆ ਜਾਂ ਕਿਹੜਾ ਪੜ੍ਹਿਆ ਕਿਹਨੂੰ ਉਹਨਾਂ ਚੋਂ ਦਿਲ ਨੂੰ, ਦਿਮਾਗ ਨੂੰ, ਮਨ ਨੂੰ ਕੌਣ ਲੱਗਾ ਕਿ ਹੈ ਇਹਦੇ ਵਰਗਾ ਤੇ ਲਿਖਾਰੀ ਕੋਈ ਨਹੀਂ। ਬਾਬਾ ਬੁੱਲੇ ਸ਼ਾਹ ਸਰਕਾਰ, ਅਗਰ ਕਲਾਸਿਕਸ ਦੀ ਗੱਲ ਕੀਤੀ ਜਾਏ, ਮੀਆਂ ਮੁਹੰਮਦ ਬਖਸ਼ ਸਾਹਿਬ, ਫਿਰ ਵਾਰਿਸ ਸ਼ਾਹ ਸਾਹਿਬ, ਔਰ ਅਗਰ ਅੱਜ ਦੇ ਸ਼ਾਇਰਾਂ ਦੀ ਗੱਲ ਕੀਤੀ ਜਾਏ ਤੇ ਉਹਦੇ ਵਿੱਚ ਪੰਜਾਬੀ ਗਜ਼ਲ ਦੇ ਵਿੱਚ ਤਜਮਲ ਕਲੀਮ ਸਾਹਿਬ। ਬੱਲੇ ਬੱਲੇ, ਕਿਆ ਬਾਤਾਂ। ਆਪਣੇ ਸੁਣੇ ਦੇ ਜਿਹੜਾ ਲਿਖਿਆ ਆ ਉਹਦੇ ਸਾਡੇ ਸੁਣਨ ਵਾਲਿਆਂ ਦੇ ਨਾਲ ਕੁਝ ਸਾਂਝਾ ਕਰੋ, ਫਿਰ ਮੇਰੀ ਗੱਲਬਾਤ ਚੋਂ ਸਵਾਲ ਨੇ ਜਿਹੜੇ ਪੁੰਗਰਦੇ ਰਹਿਣਗੇ ਔਰ ਮੈਂ ਤੁਹਾਡੇ ਸਾਹਮਣੇ ਧਰਦਾ ਰਹਾਂਗਾ। ਕੋਈ ਨਮੂਨਾ ਕਲਾਮ ਪੰਜਾਬੀ ਦਾ ਸੋਹਣਾ ਬੜਾ, ਇਹ ਤੁਹਾਨੂੰ ਅਸੀਂ ਆਜ਼ਾਦੀ ਦਿੰਦੇ ਆ ਕਿ ਤੁਸੀਂ ਗਜ਼ਲ ਸੁਣਾਓ, ਨਜ਼ਮ ਸੁਣਾਓ, ਰਵਾਈ ਸੁਣਾਓ, ਢੋਲਾ ਟੱਪਾ ਮਾਈਆ, ਜੋ ਰਚਨਾ ਤੁਹਾਡਾ ਜੀ ਕਰੇ ਉਹ ਸਾਡੇ ਨਾਲ ਸਾਂਝੀ ਕਰੋ। ਸਜਰੀ ਹੈ ਤਾਂ ਵੀ, ਤੇ ਜੇ ਕਿਸੇ ਕਿਤਾਬ ਚੋਂ ਸੁਣਾਉਣ ਲੱਗੇ ਜੇ ਤੇ ਉਹਦਾ ਰੈਫਰੈਂਸ ਵੀ ਦੇ ਦੇਣਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਇਹ ਵੇ ਲਲਕਰ ਦੇ ਵਿੱਚੋਂ ਇੱਕ ਗਜ਼ਲ ਹੈ ਜੀ। ਕਾਨੂੰ ਨਖਰੇ ਝੁਕਦੇ ਹਾਰੀ ਸਾਰੀ ਦੇ, ਕਾਨੂੰ ਨਖਰੇ ਚੁੱਕਦੇ ਹਾਰੀ ਸਾਰੀ ਦੇ, ਦਾਅਵੇਦਾਰ ਨਾ ਹੁੰਦੇ ਜਿਸ ਸਰਦਾਰੀ ਦੇ। ਬੱਲੇ ਬੱਲੇ, ਕਿਆ ਬਾਤ ਹੈ। ਦਾਅਵੇਦਾਰ ਨਾ ਹੁੰਦੇ ਜਿਸ ਸਰਦਾਰੀ ਦੇ, ਤੇ ਬਸਤੀ ਵੱਲ ਜਿਆਣ ਤੇ ਗਿੱਚੀ ਨੱਪ ਦਿਓ। ਬਸਤੀ ਵੱਲ ਜੀ ਆਣ ਤੇ ਗਿੱਚੀ ਨੱਪ ਦਿਓ। ਜੰਗਲ ਦੇ ਵਿੱਚ ਜਾ ਕੇ ਸੱਪ ਨਹੀਂ ਮਾਰੀਦੇ। ਹਾਏ 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 ਹਾਏ, ਇੱਕ ਵਾਰ ਫੇਰ ਜੀ, ਕਿਆ ਬਾਤਾਂ, ਕਿਆ ਬਾਤਾਂ। ਬਸਤੀ ਵੱਲ ਜਿਆਣ ਤੇ ਗਿੱਚੀ ਨੱਪ ਦਿਓ, ਨੱਪ ਦਿਓ। ਜੰਗਲ ਦੇ ਵਿੱਚ ਜਾ ਕੇ ਸੱਪ ਨਹੀਂ ਮਾਰੀਦੇ। ਵਾਹ। ਤੇ ਜੋ ਲੰਬੜਾਂ ਦਾ ਤੋਸਾ ਰੋਜ਼ ਪਕਾਂਦੀ ਸੀ, ਹੂੰ। ਜੋ ਲੰਬੜਾਂ ਦਾ ਤੋਸਾ ਰੋਜ਼ ਪਕਾਂਦੀ ਸੀ, ਬੱਚੇ ਭੁੱਖੇ ਮਰ ਗਏ ਉਸ ਦੁਖਿਆਰੀ ਦੇ। ਹਾਏ 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 ਹਾਏ, ਬੱਚੇ ਭੁੱਖੇ ਮਰ ਗਏ ਉਸ ਦੁਖਿਆਰੀ ਦੇ, ਦੁਖਿਆਰੀ ਦੇ। ਤੇ ਰਾਜਕੁਮਾਰ ਕਨੀਜ਼ ਦੀ ਬਾਂਹ ਤੇ ਜਾ ਸੁੱਤਾ। ਰਾਜਕੁਮਾਰ ਕਨੀਜ਼ ਦੀ ਬਾਂਹ ਤੇ ਜਾ ਸੁੱਤਾ। ਹਾਂ ਹਾਂ, ਖਾਬ ਅਧੂਰੇ ਰਹਿ ਗਏ ਰਾਜਕੁਮਾਰੀ ਦੇ। ਵਾਹ 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 ਵਾਹ, ਕਿਆ ਬਾਤਾਂ, ਕਿਆ ਬਾਤਾਂ। ਖਾਬ ਅਧੂਰੇ ਰਹਿ ਗਏ ਰਾਜਕੁਮਾਰੀ ਦੇ, ਤੇ ਮੈਨੂੰ ਬੇਪਰਦਾ ਹੋਣ ਦਾ ਸ਼ੱਕ ਪਿਆ। ਮੈਨੂੰ ਬੇਪਰਦਾ ਹੋਣ ਦਾ ਸ਼ੱਕ ਪਿਆ। ਸ਼ੇਰ ਹਵਾਲੇ ਕੀਤੇ ਜਦ ਮੈਂ ਕਾਰੀ ਦੇ। ਹਾਏ 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 ਹਾਏ, ਇੱਕ ਵਾਰ ਫੇਰ ਜੀ, ਕਿਆ ਬਾਤਾਂ। ਮੈਨੂੰ ਬੇਪਰਦਾ ਹੋਣ ਦਾ ਸ਼ੱਕ ਪਿਆ, ਸ਼ੇਰ ਹਵਾਲੇ ਕੀਤੇ ਜਦ ਮੈਂ ਕਾਰੀ ਦੇ, ਵਾਹ। ਤੇ ਜਿਸ ਯਤੀਮ ਦੇ ਮਰਲੇ ਛਪੜੇ ਪਾ ਦਿੱਤੇ, ਹੂੰ। ਹੱਥ ਟੁੱਟ ਜਾਵਣ ਸ਼ਾਲਾ ਉਸ ਪਟਵਾਰੀ ਦੇ। ਹਾਏ 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 ਹਾਏ, ਕਿਆ ਬਾਤ ਹੈ, ਕਿਆ ਜ਼ੁਲਮ ਦਾ ਪਰਦਾ ਚਾ ਕੀਤਾ ਜੀ, ਵਾਹ ਜੀ ਵਾਹ। ਜਿਸ ਯਤੀਮ ਦੇ ਮਰਲੇ ਛਪੜੇ ਪਾ ਦਿੱਤੇ, ਹੱਥ ਟੁੱਟ ਜਾਵਣ ਸ਼ਾਲਾ ਉਸ ਪਟਵਾਰੀ ਦੇ, ਤੇ ਉਹਨੂੰ ਸਿਰ ਤੋਂ ਨੰਗਾ ਵੇਖ ਕੇ ਯਾਰ ਜ਼ਫਰ, ਹੂੰ, ਉਹਨੂੰ ਸਿਰ ਤੋਂ ਨੰਗਾ ਵੇਖ ਕੇ ਯਾਰ ਜ਼ਫਰ, ਫੁੱਲ ਵੀ ਰੱਜ ਕੇ ਰੋਏ ਸੀ ਫੁਲਕਾਰੀ ਦੇ। ਹਾਏ ਹਾਏ ਹਾਏ, ਫੁੱਲ ਵੀ ਰੱਜ ਕੇ ਰੋਏ ਸੀ ਫੁਲਕਾਰੀ ਦੇ। ਫੁਲਕਾਰੀ ਦੇ, ਵਾਹ ਜੀ ਵਾਹ। ਇਸ ਤਹਿਰੀਰ ਤੋਂ ਸਾਡੇ ਸੁਣਨ ਵਾਲੇ, ਸਾਡੇ ਦੇਖਣ ਵਾਲੇ, ਉਹਨਾਂ ਨੂੰ ਅੰਦਾਜ਼ਾ ਹੋ ਗਿਆ ਹੋਏਗਾ ਕਿ ਜ਼ਫਰ ਅਵਾਨ ਜੀ ਨੇ ਜਿਹੜੇ, ਇਹਨਾਂ ਦੀਆਂ ਲਿਖਤਾਂ ਜਿਹੜੀਆਂ ਕਿਹੜੀਆਂ ਜਾਨਦਾਰ ਨੇ। ਜ਼ਫਰ ਜੀ, ਤੁਹਾਡੀਆਂ ਲਿਖਤਾਂ ਦੇ ਵਿੱਚ ਇਹ ਜਿਹੜਾ ਸਮਾਜਿਕ ਬੁਰਾਈਆਂ ਦੇ ਅਲ ਇਸ਼ਾਰਾ ਹੈ, ਇਹਦੇ ਤੋਂ ਕਿਤੇ ਕਿਤੇ ਬਗਾਵਤ ਵੀ ਹੈ, ਕਿਤੇ ਕਿਤੇ ਆਪਣਾ ਜ਼ੋਰ ਲਾ ਕੇ ਇਹਦੇ ਤੋਂ ਤੁਸੀਂ ਕਹਿ ਲਵੋ ਕਿ ਆਪਣਾ ਹੱਕ ਨਿਭਾਉਂਦੇ ਆ, ਚੀਕ ਝੁਹਾੜਾ ਵੀ ਪਾਉਂਦੇ ਜੇ। ਕਿੱਦਾਂ ਇਹ ਮਜ਼ਹਿਮਤ ਆ ਜਿਹੜੀ ਇਹ ਆਈ, ਜਾਂ ਕਿੱਦਾਂ ਇਹਨੇ ਅਸਰ ਕੀਤਾ? ਦੇਖੋ ਸਰ, ਮੈਂ ਵੀ ਜਦੋਂ ਸ਼ੇਰ ਲਿਖਣਾ ਸ਼ੁਰੂ ਕੀਤਾ ਤੇ ਮੈਂ ਵੀ ਉਦੋਂ ਜ਼ੁਲਫਾਂ ਨਾਗ ਸਪੇਰਿਆਂ ਦੇ ਉੱਤੇ ਹੀ ਸ਼ੇਰ ਕਹਿਣਾ ਸ਼ੁਰੂ ਕੀਤਾ। ਲੇਕਿਨ ਜੋ ਤੁਸੀਂ ਸ਼ਊਰ ਦੀਆਂ ਪੌੜੀਆਂ ਤੈਅ ਕਰਦੇ ਹੋ ਤੇ ਤੁਹਾਨੂੰ ਲੱਗਦਾ ਕਿ ਯਾਰ ਇਹ ਐਡੇ ਵੱਡੇ ਮਸਲੇ ਨਹੀਂ, ਇਸ ਤੋਂ ਵੱਡੇ ਹੋਰ ਵੀ ਮਸਲੇ ਹੈ ਨੇ ਜਿਨ੍ਹਾਂ ਤੇ ਗੱਲ ਕਰਨ ਦੀ ਲੋੜ ਹੈ। ਕਿਉਂਕਿ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਸ਼ੇਰ ਸ਼ਊਰ ਤੋਂ ਨਿਕਲਿਆ। ਬਿਲਕੁਲ। ਅਗਰ ਤੁਸੀਂ ਸ਼ੇਰ ਦੇ ਵਿੱਚ ਸ਼ਊਰ ਨਹੀਂ ਦੇ ਰਹੇ, ਸੋਸਾਇਟੀ ਨੂੰ ਟੀਚ ਨਹੀਂ ਕਰ ਰਹੇ, ਤੇ ਫਿਰ ਤੁਸੀਂ ਬੇਮਕਸਦ ਕੰਮ ਕਰ ਰਹੇ ਹੋ। ਫਿਰ ਤੁਸੀਂ ਆਪਣੀ ਸ਼ੋਹਰਤ ਲਈ ਤੇ ਕਰ ਰਹੇ ਹੋ, ਲੇਕਿਨ ਤੁਹਾਡਾ ਮਕਸਦ ਕੋਈ ਨਹੀਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਜ਼ਫਰ ਅਵਾਨ ਸਾਹਿਬ, ਅਮੂਮਨ ਦੇਸ਼ੋਂ ਦੂਰ ਜਦੋਂ ਬੰਦਾ ਹੋ ਜਾਂਦਾ ਤੇ ਕਹਿੰਦੇ ਨੇ ਕਿ ਉਦੋਂ ਕੁਝ ਚਿਰ ਬਾਅਦ, ਕੋਈ ਭਾਵੇਂ 2-4 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ, ਅੰਦਰ ਦੀਆਂ ਬਹੁਤ ਸਾਰੀਆਂ ਪੀੜਾਂ ਨੇ ਜਿਹੜੀਆਂ ਉਹ ਜਾਗਦੀਆਂ, ਬਹੁਤ ਸਾਰੇ ਰਿਸ਼ਤੇ ਨੇ ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਹੁੰਦਾ ਆ, ਉਹਨਾਂ ਦੇ ਬਾਰੇ ਮਨ ਜਿਹੜਾ ਉਹ ਕਹਿੰਦਾ ਕਿ ਨਹੀਂ, ਇਹ ਇਦਾਂ ਨਹੀਂ ਯਾਰ, ਇਹ ਤੇ ਇਦਾਂ ਸੀਗਾ, ਮੈਂ ਤੇ ਆਪਣੇ ਸਾਹਮਣੇ ਧੋਖਾ ਖਾਂਦਾ ਰਿਹਾ। ਫਿਰ ਕਹਿੰਦੇ ਨੇ ਕਿ ਇਹ ਸ਼ੈਵਾਂ ਨੇ ਜਿਹੜੀਆਂ, ਇਹ ਤੁਹਾਡੀਆਂ ਤਹਿਰੀਰਾਂ, ਤੁਹਾਡੀਆਂ ਲਿਖਤਾਂ, ਤੁਹਾਡੀ ਸ਼ਾਇਰੀ ਦੇ ਉੱਤੇ ਵੀ ਅਸਰ ਅੰਦਾਜ਼ ਹੁੰਦੀਆਂ। ਅੰਦਰ ਦੇ ਦੁੱਖ ਨੇ ਜਿਹੜੇ ਪੁੰਗਰ ਕੇ ਬਾਹਰ ਆਉਂਦੇ ਨੇ, ਕਿ ਇਸ ਹੱਦ ਤੱਕ ਇਹ ਫਲਸਫਾ ਠੀਕ ਹੈ। ਦੇਖੋ ਜੀ, ਇਹ ਮੈਂ ਤੇ ਇਹਦੇ ਨਾਲ ਪੂਰਾ ਸਹਿਮਤ ਕਰਦਾ ਤੁਹਾਡੀ ਇਸ ਗੱਲ। ਅੱਛਾ। ਠੀਕ ਹੈ। ਉਹ ਕਿਉਂਕਿ ਨਾਰਮਲੀ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਅੰਦਰ ਦੱਬੀਆਂ ਹੁੰਦੀਆਂ, ਉਹੀ ਅੱਖਰਾਂ ਰਾਹੀਂ ਬਾਹਰ ਆਉਂਦੀਆਂ। ਜਿਹੜੀ ਨਾਰਮਲੀ ਤੁਸੀਂ ਗੱਲਾਂ ਕਰ ਦਿੰਦੇ ਹੋ ਨਾ, ਉਹ ਕਰ ਦਿੰਦੇ ਹੋ, ਉਹ ਅੰਦਰ ਪੱਕਦੀਆਂ ਨੇ। ਉਹ ਜਿਹੜੀ ਚੀਜ਼ ਜਦੋਂ ਪੱਕਦੀ ਹੈ ਤਾਂ ਪੱਕ ਕੇ ਨਿਕਲਦੀ ਹੈ, ਤੇ ਉਹ ਫਿਰ ਉਹ ਅਸਰ ਵੀ ਰੱਖਦੀ ਹੈ। ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਾਡੇ ਕਹਿ ਲਵੋ ਕਿ ਲਿਖਣ ਲਿਖਾਣ ਵਾਲੇ ਨੇ ਜਿਹੜੇ,
ਰਵਾਇਤੀ ਜਾਂ ਕਹਿ ਲਓ ਸਮਾਜਿਕ ਤੌਰ ਤੇ ਜਿਨ੍ਹਾਂ ਨੇ ਆਪਣੀ ਧਾਕ ਬਿਠਾਈ ਏ, ਕਹਿੰਦੇ ਨੇ ਕਿ ਉਹ ਕਿਸੇ ਨਵੇਂ ਆਉਣ ਵਾਲੇ ਨੂੰ ਨਾ ਤੇ ਜੀ ਆਇਆਂ ਕਹਿੰਦੇ ਨੇ ਤੇ ਨਾ ਪਸੰਦ ਕਰਦੇ ਨੇ। ਫਿਰ ਵੀ ਲਿਟਰੇਚਰ ਹੈ ਜਿਹੜਾ, ਲਿਖਾਰੀ ਨੇ ਜਿਹੜੇ ਉਹ ਪੁੰਗਰ ਰਹੇ ਨੇ, ਅੱਗੇ ਵਧ ਰਹੇ ਨੇ, ਸਭ ਕੁਝ ਹੋ ਰਿਹਾ ਹੈ। ਕਿਸ ਹੱਦ ਤੱਕ ਸੀਨੀਅਰਸ ਦੇ ਬਾਰੇ ਇਹ ਜਿਹੜਾ ਇੱਕ ਖਿਆਲ ਹੈ, ਇਹਦੇ ਤੋਂ ਤੁਸੀਂ ਮੁਤਫਿਕ ਜੇ, ਸਹਿਮਤ ਜੇ? ਦੇਖੋ, ਕਿਸੇ ਹੱਦ ਤੱਕ ਤੇ ਇਹ ਗੱਲ ਠੀਕ ਹੈ, ਯਾਨੀ ਕਿ ਇਸ ਤਰ੍ਹਾਂ ਹੁੰਦਾ ਹੈ, ਲੇਕਿਨ ਮੇਰੀ ਰਾਏ ਇਹ ਵੀ ਹੈ ਕਿ ਅਗਰ ਤੁਹਾਡਾ ਜਿਹੜਾ ਸ਼ੇਰ ਹੈ ਨਾ, ਉਹ ਰਸਤਾ ਆਪਣਾ ਆਪ ਬਣਾ ਲੈਂਦਾ। ਠੀਕ ਹੈ, ਅਗਰ ਠੀਕ ਹੈ। ਉਹਦੇ ਵਿੱਚ ਕੁਝ ਹੈ ਤੇ ਉਹ ਫਿਰ ਸਫ਼ਰ ਕਰ ਲੈਂਦਾ। ਠੀਕ ਹੈ। ਬਾਕੀ ਰਹੀ ਗੱਲ, ਅਗਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਾਂ ਤੇ ਮੇਰੇ ਬਾਰੇ ਚ ਤੇ ਤਜੰਬਲ ਕਲੀਮ ਸਾਹਿਬ ਨੇ ਮੇਰੇ ਮਿਸਰਿਆਂ ਨੂੰ ਵੈਲਵਟ ਮਿਸਰੇ ਲਿਖਿਆ ਸੀ ਹੂੰ। ਉਹਦੇ ਵਿੱਚ। ਮੈਨੂੰ ਇਰਸ਼ਾਦ ਸੰਧੂ ਸਾਹਿਬ ਨੇ ਬੜਾ ਸ਼ਾਨਦਾਰ ਮੇਰੇ ਲਈ ਲਿਖਿਆ। ਸੰਗੀਤ ਤਬਸਮ ਵੀ, ਉਹਨਾਂ ਨੂੰ ਮੈਂ ਆਪਣੇ ਤੋਂ ਸੀਨੀਅਰ ਮੰਨਦਾ ਵਾਂ, ਉਹਨਾਂ ਨੇ ਵੀ ਬੜਾ ਖੂਬਸੂਰਤ ਮੇਰੇ ਲਈ ਲਿਖਿਆ। ਇਵਨ ਹੁਣ ਜਿਹੜੀ ਕਿਤਾਬ ਮੇਰੀ ਆਈ ਹੈ ਪਹਿਲੀ ਪੀੜ, ਇਹਦੇ ਵਿੱਚ ਸਾਬਰ ਅਲੀ ਸਾਬਰ ਸਾਹਿਬ ਨੇ ਜਿਹੜਾ ਮੇਰੇ ਬਾਰੇ ਮਜ਼ਮੂਨ ਲਿਖਿਆ, ਉਹਦਾ ਅਨਵਾਨ ਹੈ ਫਿਤਰਤਨ ਸ਼ਾਇਰ। ਵਾਹ। ਠੀਕ ਹੈ। ਤੋ ਦੇਖਿਆ ਜਾਏ ਮੇਰੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਤੇ ਮੇਰਾ ਖਿਆਲ ਹੈ ਮੈਨੂੰ ਤੇ ਵੱਡਿਆਂ ਕੋਲੋਂ ਜਿਹੜੀ ਹੈ ਨਾ ਉਹ ਥਾਪੜ ਮਿਲੀ ਹੈ। ਠੀਕ ਹੈ, ਠੀਕ ਹੈ। ਇਹ ਤਾਂ ਤੁਸੀਂ ਉਹ ਨਾਂ ਦੱਸੇ ਨੇ ਜਿਹੜੇ ਅੱਜ ਵੀ ਕਹਿ ਲਵੋ ਕਿ ਪੰਜਾਬੀ ਸ਼ਾਇਰੀ ਜਾਂ ਪੰਜਾਬੀ ਲਿਟਰੇਚਰ ਦੇ ਉੱਤੇ ਚਾਨਣ ਜਾਂ ਤਾਰਿਆਂ ਤਰ੍ਹਾਂ ਚਮਕ ਰਹੇ ਨੇ। ਕਦੀ ਪਾਕਿਸਤਾਨ 'ਚ ਹੁੰਦਿਆਂ ਇਹਨਾਂ ਅਦਬੀ ਮਜਲਸਾਂ, ਇਹਨਾਂ ਅਦਬੀ ਸੰਗਤਾਂ, ਇਹਨਾਂ ਅਦਬੀ ਤਨਜ਼ੀਮਾਂ ਦੇ ਨਾਲ ਬਹਿਣ ਖਲੋਣ ਹੋਇਆ ਤੇ ਤੁਹਾਡਾ ਤਜਰਬਾ ਕੀ? ਦੇਖੋ ਸਰ, ਮੇਰਾ ਬਹਿਣ ਖਲੋਣ ਇਨ ਅ ਵੇ ਉਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਕਿ ਉਹਨਾਂ ਦੇ ਨਾਲ ਕੋਈ ਜ਼ਿਆਦਾ ਵਕਤ ਗੁਜ਼ਾਰਿਆ ਜਾਏ, ਲੇਕਿਨ ਇਹ ਇਸ ਤਰ੍ਹਾਂ ਹੋਇਆ ਕਿ ਮੈਂ 2019 ਦੇ ਵਿੱਚ ਜਦੋਂ ਪਾਕਿਸਤਾਨ ਗਿਆ ਸੀ, ਉਸ ਨੂੰ ਸਿਰਫ 1 ਮਹੀਨੇ ਲਈ ਮੈਂ ਗਿਆ ਸਾਂ, ਤੇ 1 ਮਹੀਨੇ ਦੇ ਵਿੱਚ ਮੇਰੇ ਅਜ਼ਾਜ਼ ਦੇ ਵਿੱਚ ਕੋਈ 27-28 ਪ੍ਰੋਗਰਾਮ ਹੋਏ ਸੀ। ਬੱਲੇ 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 ਬੱਲੇ, ਕੀ ਬਾਤ ਹੈ। ਠੀਕ ਹੈ। ਤੇ ਉਹ ਉਸ ਤਰ੍ਹਾਂ ਬਸ ਮੈਂ ਇਹੀ ਇੱਕ ਪ੍ਰੋਗਰਾਮ ਇੱਕ ਕੀਤਾ, ਦੂਸਰੇ ਚਲਾ ਗਿਆ ਬਕਾਇਦਾ। ਉਸ ਤਰ੍ਹਾਂ ਮੇਰੀ ਕਮਿਊਨੀਕੇਸ਼ਨ ਕਦੇ ਵੀ ਕਿਸੇ ਨਾਲ ਉਸ ਤਰੀਕੇ ਨਾਲ ਹੋਈ ਨਹੀਂ। ਮੇਰਾ ਸਭ ਨਾਲ ਪਿਆਰ ਦਾ ਰਿਸ਼ਤਾ ਤੇ ਇੱਜ਼ਤ ਤੇ ਇਖਤਰਾਮ ਦਾ ਰਿਸ਼ਤਾ। ਬਿਲਕੁਲ ਠੀਕ ਹੈ। ਪਰਦੇਸ ਦੇ ਵਿੱਚ ਰਹਿ ਕੇ ਲਿਖਣ ਵਾਲਿਆਂ ਨੂੰ ਮੈਂ ਕੋਈ ਖਾਸ ਨਾਂ ਜਾਂ ਕਿਸੇ ਖਾਸ ਧੜੇ ਵਾਲੇ ਇਸ਼ਾਰਾ ਨਹੀਂ ਕਰਾਂਗਾ, ਤੁਸੀਂ ਕਿਉਂਕਿ ਆਪ ਲਿਖਾਰੀ ਜੀ। ਕਹਿੰਦੇ ਨੇ ਕਿ ਇਹਨਾਂ ਦੀਆਂ ਲਿਖਤਾਂ ਕਿੱਡੀਆਂ ਵੀ ਸੋਹਣੀਆਂ ਸੁਲੱਖਣੀਆਂ ਹੋਣ, ਮਾਫੀ ਦੇ ਨਾਲ ਸਾਡੇ ਦੇਸ਼ 'ਚ ਰਹਿ ਜਾਣ ਵਾਲੇ ਲਿਖਾਰੀ ਜਿਨ੍ਹਾਂ ਨੂੰ ਚਾਹੀਦਾ ਕਿ ਐਪਰੀਸ਼ੀਏਟ ਕਰਨ, ਉਹ ਕਹਿੰਦੇ ਨੇ ਕਿ ਜੀ ਪੈਸਾ ਬੋਲਦਾ ਆ। 10 ਗ੍ਰਾਮ ਦੇ ਪੇਪਰ ਦੇ ਉੱਤੇ 2 ਗ੍ਰਾਮ ਦੀ ਸ਼ਾਇਰੀ ਵੀ ਨਹੀਂ ਹੈ, ਜਦ ਕਿ ਲਿਖਣ ਵਾਲੇ ਨੇ ਜਿਹੜੇ ਉਹ ਬਹੁਤ ਸੋਹਣਾ ਲਿਖਦੇ ਨੇ। ਇਹ ਜ਼ਹਿਰ ਆ ਜਿਹੜਾ, ਇਹਦਾ ਕਦੀ ਸਾਹਮਣਾ ਕਰਨਾ ਪਿਆ ਤੇ ਇਸ ਜ਼ਹਿਰ ਦੀ ਵਜ੍ਹਾ ਕੀ ਹੈ? ਦੇਖੋ, ਮੈਨੂੰ ਜ਼ਾਤੀ ਤੌਰ ਤੇ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਨੂੰ ਤੇ ਇਸ ਜ਼ਹਿਰ ਦਾ ਸਾਹਮਣਾ ਉਸ ਤਰ੍ਹਾਂ ਕਰਨਾ ਨਹੀਂ ਪਿਆ, ਲੇਕਿਨ ਇਹ ਐਗਜ਼ਿਸਟ ਕਰਦਾ ਹੈ ਔਰ ਬੜਾ ਵਜੂਦ ਹੈ ਇਹਦਾ। ਹਾਂਜੀ, ਬੜਾ ਸਟਰੋਂਗਲੀ ਐਗਜ਼ਿਸਟ ਕਰਦਾ ਹੈ। ਲੇਕਿਨ ਤੁਸੀਂ ਦੇਖ ਲਵੋ ਕਿ ਹੁਣ ਤੁਸੀਂ ਜਿਸ ਤਰ੍ਹਾਂ ਅਵਾਰਡਸ ਦੀ ਗੱਲ ਕੀਤੀ, ਤੇ ਤੁਸੀਂ ਅਵਾਰਡਸ ਤੁਸੀਂ ਪੜ੍ਹੋਗੇ ਤੁਹਾਨੂੰ 5 ਮਿੰਟ ਤੇ ਲੱਗ ਜਾਣੇ ਨੇ ਅਵਾਰਡਸ ਦੇ ਨਾਂ ਲੈਂਦੇ। ਠੀਕ ਹੈ। ਤੇ ਉਹਦਾ ਮਤਲਬ ਹੈ ਕਿ ਉਹਦੇ ਵਿੱਚ ਕੁਝ ਹੈ ਤੇ ਬਈ ਉਹ ਸਭ ਕੁਝ ਹੋ ਰਿਹਾ ਨਾ। 2 ਮਸੂਦ ਖੱਦਰਪੋਸ਼ ਅਵਾਰਡ ਵੀ ਨੇ, ਬੱਲੇ ਬੱਲੇ, ਔਰ ਪਲਾਗ ਦਾ ਅਵਾਰਡ ਵੀ ਹੈ ਜੀ। ਤੇ ਉਹ ਯਾਨੀ ਕਿ ਬਿਹਤਰੀਨ ਅਦਾਰਿਆਂ ਦੀ ਤਰਫੋਂ ਉਹ ਮਿਲੇ ਨੇ ਅਵਾਰਡ। ਤੇ ਉਹ ਫਿਰ ਇੱਕ ਮਾਨਤਾ ਹੈ। ਉਹ ਫਿਰ ਹੈ ਕਿ ਵੱਡੇ ਤੋਂ ਵੱਡੇ ਜਿਹੜੇ ਸ਼ਾਇਰ ਮੌਜੂਦਾ ਦੌਰ ਦੇ ਨੇ, ਉਹ ਸਾਰਿਆਂ ਦਾ ਜੋ ਮਜ਼ਾਮੀਨ ਮੇਰੇ ਬਾਰੇ ਲਿਖੇ ਨੇ ਉਹ ਵੀ ਤੁਹਾਡੇ ਸਾਹਮਣੇ ਨੇ। ਲੇਕਿਨ ਇਹ ਚੀਜ਼ ਫਿਰ ਵੀ ਐਗਜ਼ਿਸਟ ਕਰਦੀ ਹੈ ਔਰ ਬੜੀ ਸਟਰੋਂਗਲੀ ਕਰਦੀ ਹੈ, ਕਿਹਾ ਜਾਂਦਾ ਨਾ। ਬਿਲਕੁਲ ਠੀਕ ਹੈ। ਜ਼ਫਰ ਵਾਨ ਸਾਹਿਬ, ਕੀ ਸੁਣਾਓਗੇ ਆਪਣੇ ਲਿਖੇ 'ਚ ਹੁਣ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ? ਜੀ ਜੀ ਜ਼ਰੂਰ ਸਰ। ਬੰਜਰ ਖੇਤ ਦੇ ਹਾਲੀ ਵਰਗੇ ਹੁੰਦੇ ਨੇ, ਬੰਜਰ ਖੇਤ ਦੇ ਹਾਲੀ ਵਰਗੇ ਹੁੰਦੇ ਨੇ, ਲੇਖ ਜਿਨ੍ਹਾਂ ਦੇ ਸੱਸੀ ਵਰਗੇ ਹੁੰਦੇ ਨੇ। ਹਾਏ 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 ਹਾਏ। ਬੰਜਰ ਖੇਤ ਦੇ ਹਾਰੀ ਵਰਗੇ ਹੁੰਦੇ ਨੇ, ਲੇਖ ਜਿਨ੍ਹਾਂ ਦੇ ਸੱਸੀ ਵਰਗੇ ਹੁੰਦੇ ਨੇ। ਹਾਂ ਹਾਂ। ਤੇ ਸਾਡੇ ਖੁਸ਼ੀਆਂ ਵਾਲੇ ਦਿਨ ਵੀ ਬਾਊ ਜੀ ਬਿਮਾਰੀ ਦੀ ਛੁੱਟੀ ਵਰਗੇ ਹੁੰਦੇ ਨੇ। ਹਾਏ 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 ਹਾਏ, ਵਾਹ 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 ਵਾਹ, ਕੀ ਬਾਤ ਹੈ। ਸਾਡੇ ਖੁਸ਼ੀਆਂ ਵਾਲੇ ਦਿਨ ਵੀ ਬਾਊ ਜੀ ਬਿਮਾਰੀ ਦੀ ਛੁੱਟੀ ਵਰਗੇ ਹੁੰਦੇ ਨੇ, ਤੇ ਜਿਸ ਦੀ ਹੋਵੇ ਲੋੜ ਉਹ ਸੌਦਾ ਨਹੀਂ ਲੱਭਦਾ। ਜਿਸ ਦੀ ਹੋਵੇ ਲੋੜ ਉਹ ਸੌਦਾ ਨਹੀਂ ਲੱਭਦਾ। ਵਾਹ। ਯਾਰ ਵੀ ਪਿੰਡ ਦੀ ਹੱਟੀ ਵਰਗੇ ਹੁੰਦੇ ਨੇ। ਹਾਏ 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 ਹਾਏ, ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ ਹੈ। ਯਾਰ ਵੀ ਪਿੰਡ ਦੀ ਹੱਟੀ ਵਰਗੇ ਹੁੰਦੇ ਨੇ, ਤੇ ਮੱਖਣ ਧਰ ਕੇ ਖਾਵਣ ਨੂੰ ਚਿੱਤ ਕਰਦਾ ਏ। ਮੱਖਣ ਧਰ ਕੇ ਖਾਵਣ ਨੂੰ ਚਿੱਤ ਕਰਦਾ ਏ, ਸੋਹਣੇ ਮੁਖੜੇ ਰੋਟੀ ਵਰਗੇ ਹੁੰਦੇ ਨੇ। ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ ਹੈ। ਬਹੁਤ ਸ਼ੁਕਰੀਆ ਸਰ। ਸੋਹਣੇ ਮੁਖੜੇ ਰੋਟੀ ਵਰਗੇ ਹੁੰਦੇ ਨੇ, ਤੇ ਸ਼ੇਰ ਸੁਣਿਆ ਜੇ, ਲਹਿੰਗੇ ਦੇ ਵਿੱਚ ਲਾਸ਼ਾ ਡੋਲੀ ਚੜਦਾ ਏ। ਹਾਏ 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 ਹਾਏ, ਲਹਿੰਗੇ ਦੇ ਵਿੱਚ ਲਾਸ਼ਾ ਡੋਲੀ ਚੜਦਾ ਹੈ। ਵਾਹ ਜੀ ਵਾਹ। ਕੁਝ ਵਿਆਹ ਵੀ ਅਰਥੀ ਵਰਗੇ ਹੁੰਦੇ ਨੇ। ਹਾਏ ਹਾਏ, ਕੁਝ ਵਿਆਹ ਵੀ
ਅਰਥੀ ਵਰਗੇ ਹੁੰਦੇ ਨੇ। ਆਹਾ ਆਹਾ ਕਿਆ ਕਹਿਣੇ। ਲਹਿੰਗੇ ਦੇ ਵਿੱਚ ਲਾਸ਼ਾ ਡੋਲੀ ਚੜਦਾ ਏ, ਕੁਝ ਵਿਆਹ ਵੀ ਅਰਥੀ ਵਰਗੇ ਹੁੰਦੇ ਨੇ, ਤੇ ਯਾਰ ਦੀ ਖਾਤਰ ਵਿਛ ਜਾਂਦੇ ਨੇ ਰਾਹਾਂ ਵਿੱਚ। ਹੂੰ, ਆਸ਼ਿਕ ਰੇਲ ਦੀ ਪਟੜੀ ਵਰਗੇ ਹੁੰਦੇ। ਕਿਆ ਬਾਤ ਹੈ, ਕਿਆ ਬਾਤ ਹੈ, ਸ਼ਾਨਦਾਰ ਜੀ। ਆਸ਼ਿਕ ਰੇਲ ਦੀ ਪਟੜੀ ਵਰਗੇ ਹੁੰਦੇ ਨੇ, ਤੇ ਉਸਤਾਦਾਂ ਦੇ ਖੁੱਲੇ ਹੋਏ ਭੇਤ ਜ਼ਫਰ ਹੂੰ, ਅੰਨੇ ਦੇ ਲਈ ਲਾਠੀ ਵਰਗੇ ਹੁੰਦੇ ਨੇ। ਬੱਲੇ 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 ਬੱਲੇ, ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਬਹੁਤ ਵਾਹ ਸ਼ੁਕਰੀਆ ਵਾਹ, ਜੀ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਜ਼ਫਰ ਸਾਹਿਬ, ਜਦੋਂ ਜਦੋਂ ਕਹਿੰਦੇ ਨੇ ਕਿ ਦੇਸ਼ ਦੀ ਮਿੱਟੀ ਦੀ ਯਾਦ ਠਾਠਾ ਮਾਰਦੀ ਏ, ਉਦਾਂ ਉਦਾਂ ਅੰਦਰ ਦੇ ਇਹ ਦੁੱਖ ਨੇ ਜਿਹੜੇ ਇਹ ਕਲਾ ਬਣ ਕੇ ਪੁੰਗਰਦੇ ਨੇ, ਔਰ ਉਸ ਤੋਂ ਬਾਅਦ ਇਹ ਫਿਰ ਲਿਖਤੀ ਰੂਪ ਧਾਰ ਕੇ ਸਾਹਮਣੇ ਆ ਜਾਂਦੇ। 10 ਕਿਤਾਬਾਂ ਦੇ ਵਿੱਚ ਕਿਸ ਹੱਦ ਤੱਕ ਇਸ ਨਿਚੋੜ ਨੂੰ ਤੁਸੀਂ ਪਰੋਇਆ, ਕੋਈ ਪਰਸੈਂਟੇਜ ਦੱਸੋਗੇ ਉਹਦੀ? ਸਰ ਦੇਖੋ, ਮੈਂ ਕਹਾਂਗਾ ਕਿ ਅਗਰ ਮੈਂ ਪ੍ਰਦੇਸ਼ ਦੇ ਵਿੱਚ ਨਾ ਹੁੰਦਾ, ਤੇ ਮੈਂ ਸ਼ਾਇਰੀ ਦੇ ਜਿਸ ਵੀ ਮੁਕਾਮ ਤੇ ਆ, ਉਸ ਜਗ੍ਹਾ ਤੇ ਹੋਣਾ ਮੇਰੇ ਲਈ ਥੋੜਾ ਮੁਸ਼ਕਲ ਸੀ। ਕਿਆ ਪਾਕਿਸਤਾਨ ਇੱਕ ਐਸਾ ਖੂਹ ਹੈ, ਉਹ ਇੱਕ ਐਸਾ ਚੱਕਰ ਹੈ ਜਿਹਦੇ 'ਚ ਵਿਚਾਰੇ ਰੋਜੀ ਰੋਟੀ ਦੇ ਮਸਲੇ 'ਚ ਫਸੇ ਹੋਏ ਨੇ। ਉਸ ਮਾਹੌਲ 'ਚ ਰਹਿ ਕੇ ਉਹਦੇ ਵਿੱਚ ਫਿਰ ਇੱਕ ਤਖਲੀਕੀ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਇੱਕ ਬੜਾ ਔਖਾ ਕੰਮ ਹੈ। ਠੀਕ ਹੈ। ਔਰ ਫਿਰ ਦੂਸਰੀ ਗੱਲ ਹੈ ਕਿ ਦੇਖੋ, ਜਦੋਂ ਤੁਸੀਂ ਮੇਰੀ ਸ਼ਾਇਰੀ ਨੂੰ ਤੁਸੀਂ ਪਹਿਲੇ ਵੀ ਪੜ੍ਹਿਆ ਤੁਸੀਂ, ਕਿ ਮੇਰੀ ਸ਼ਾਇਰੀ 'ਚ ਮਜ਼ਾਹਮਤ ਜਿਹੜੀ ਉਹ ਬਦਰਜਾ ਉਤਮ ਮੌਜੂਦ ਹੈ। ਤੇ ਉਹਦੀ ਰੀਜ਼ਨ ਹੈ ਕਿ ਜਦੋਂ ਤੁਸੀਂ ਇੱਕ ਸਿਸਟਮ ਦੇ ਅੰਦਰ ਨਹੀਂ ਹੋ, ਸਿਸਟਮ ਤੋਂ ਬਾਹਰ ਬਹਿ ਕੇ ਸਿਸਟਮ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਤੁਸੀਂ ਉਸ ਦਾ ਐਨਾਲਿਸਿਸ ਕਰ ਸਕਦੇ ਹੋ। ਇਟਸ ਜਸਟ ਲਾਈਕ ਫੁੱਟਬਾਲ, ਇੱਕ ਫੁੱਟਬਾਲ ਹੈ, ਠੀਕ ਹੈ। ਉਹ ਕੁਝ ਚੀਜ਼ਾਂ ਉਸ ਬਾਲ ਦੇ ਅੰਦਰ ਭਰੀਆਂ ਹੋਈਆਂ ਹੈ, ਫਾਰ ਐਗਜ਼ਾਮਪਲ ਹਵਾ ਹੈ ਜਾਂ ਕੁਝ ਵੀ ਹੈ, ਜਾਂ ਫੁੱਟਬਾਲ ਦੇ ਵਿੱਚ ਹੋਰ ਕੋਈ ਬਾਲ ਹੈ, ਉਹ ਸਿਸਟਮ ਦੇ ਅੰਦਰ ਹੀ ਉਹ ਤੁਹਾਡੇ ਜਿਹੜਾ ਖਾ ਰਿਹਾ, ਉਹ ਟੱਕਰਾਂ ਮਾਰ ਰਿਹਾ, ਲੇਕਿਨ ਇੱਕ ਬਾਹਰੋਂ ਬਹਿ ਕੇ ਉਸ ਫੁੱਟਬਾਲ ਨੂੰ ਦੇਖ ਰਿਹਾ, ਤੇ ਉਸ ਦੀ ਆਬਜ਼ਰਵੇਸ਼ਨ ਜਿਹੜੀ ਹੈ ਉਹ ਕਾਫੀ ਹੱਦ ਤੱਕ ਉਹਦੇ ਨਾਲੋਂ ਡਿਫਰੈਂਟ ਹੋਏਗੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਦੱਸੋ ਕਿ ਬਾਹਰ ਆ ਕੇ ਲਿਖਾਰੀਆਂ ਦੇ ਬਾਰੇ ਇਹ ਹੁੰਦਾ ਹੈ ਕਿ ਜੇ ਸਿਸਟਮ ਦੇ ਵਿੱਚ ਆਪ ਰਹੇ, ਉਹ ਸਿਸਟਮ ਦੇ ਵਿੱਚ ਫਲਾਣੇ ਨੂੰ ਸਪੋਰਟ ਕਰਦੇ ਰਹੇ, ਉਹਦੇ ਹਾਮੀ ਰਹੇ, ਪਰ ਜਿਵੇਂ ਹੀ ਇਹ ਬਾਹਰ ਜਾਂਦੇ ਨੇ, ਕੋਈ ਥੋੜੇ ਜਿਹੇ ਇਹਨਾਂ ਦੇ ਪਰ ਨਿਕਲਦੇ ਨੇ, ਤੇ ਫਿਰ ਦੇਸ਼ ਦੇ ਹੀ ਇਹਨਾਂ ਕੰਮਾਂ ਦੇ ਉੱਤੇ ਨੁਕਤਾਚੀਨੀ ਵੀ ਕਰਦੇ ਨੇ, ਇਹਨਾਂ ਦੇ ਖਿਲਾਫ ਵੀ ਲਿਖਦੇ ਨੇ। ਮੈਂ ਤੇ ਇਹਨੂੰ ਕਲਮਾ ਹੱਕ ਕਹਿੰਦਾ ਜਾਂ ਹੱਕ ਦੀ ਗੱਲ ਕਹਿੰਦਾ ਆ। ਮੈਂ ਤੁਹਾਨੂੰ ਇਹ ਕੰਮ ਕਰਦਿਆਂ ਵੇਖਣਾ ਵੀ ਆ। ਇਹ ਮਿਹਣਾ ਜਿਹੜਾ ਮਾਰਿਆ ਜਾਂਦਾ, ਇਹਦੀ ਤੋਲਣਾ ਕਿਦਾਂ ਕਰਦੇ ਜੀ? ਦੇਖੋ ਜੀ, ਇਟਸ ਨਾਟ ਆਲਵੇਜ਼ ਟਰੂ, ਠੀਕ ਹੈ। ਜ਼ਰੂਰੀ ਨਹੀਂ ਕਿ ਹਰ ਬੰਦਾ ਇਸ ਤਰ੍ਹਾਂ ਹੀ ਕਰਦਾ। ਉੱਥੇ ਦੇਸ਼ ਦੇ ਵਿੱਚ ਰਹਿ ਕੇ ਵੀ ਕਈ ਲੋਕ ਬੜੀਆਂ ਬੜੀਆਂ ਸ਼ਾਨਦਾਰ ਜਿਹੜੀਆਂ ਨੇ ਉਹ ਖੁੱਲ੍ਹ ਕੇ ਗੱਲਾਂ ਕਰਦੇ ਨੇ ਪਏ, ਬਗੈਰ ਕਿਸੇ ਡਰ ਤੋਂ। ਬਾਹਰ ਵਾਲੇ ਵੀ ਕਰਦੇ ਨੇ। ਔਰ ਹੱਕ ਦੀ ਗੱਲ ਕਰਨਾ ਜਿਹੜਾ, ਅਗਰ ਤੁਸੀਂ ਉਹਨੂੰ ਸਮਝਦੇ ਹੋ ਕਿ ਕੋਈ ਦੇਸ਼ ਦੇ ਖਿਲਾਫ ਹੈ, ਤਾਂ ਫਿਰ ਤੁਹਾਡੀ ਆਪਣੀ ਅੰਡਰਸਟੈਂਡਿੰਗ ਹੈ ਨਾ। ਦੇਖੋ, ਮੇਰੇ ਨਜ਼ਦੀਕ ਤੇ ਮੈਂ ਹੱਕ ਦੀ ਗੱਲ ਕਰ ਰਿਹਾ, ਔਰ ਮੈਂ ਇਹ ਸਾਰਾ ਕੁਝ ਜੋ ਕੁਝ ਲਿਖਿਆ ਹੈ, ਉਹ ਸਾਰਾ ਕੁਝ ਉੱਥੇ ਪਾਕਿਸਤਾਨ ਤੋਂ ਹੀ ਛਪਿਆ, ਉੱਥੇ ਮੌਜੂਦ ਹੈ, ਤੇ ਮੈਂ ਪਾਕਿਸਤਾਨ ਜਾਣਾ ਵੀ ਹਾਂ। ਜਿਸਨੇ ਜੋ ਕਰਨਾ ਉਹ ਕਰ ਲੇ। ਲੇਕਿਨ ਉੱਥੇ ਰਹਿਣ ਵਾਲੇ ਨੇ ਜਿਹੜੇ, ਉਹ ਏਡਾ ਹੱਕ ਕਿਉਂ ਨਹੀਂ ਲਿਖਦੇ? ਇਹ ਤੇ ਤੁਹਾਡੀ ਦਲੇਰੀ ਹੈ, ਜਦ ਕਿ ਲਿਖ ਸਕਦੇ ਨੇ। ਜੀ ਲਿਖ ਸਕਦੇ ਨੇ, ਔਰ ਕੁਝ ਲਿਖ ਵੀ ਰਹੇ ਨੇ। ਇਹ ਨਹੀਂ ਕਿ ਕੋਈ ਵੀ ਨਹੀਂ ਲਿਖ ਰਿਹਾ, ਕੁਝ ਲਿਖ ਵੀ ਰਹੇ ਨੇ। ਬਾਕੀ ਹਰ ਬੰਦੇ ਦੀ ਆਪਣੀ ਆਪਣੀ ਪ੍ਰਾਇੋਰਟੀ ਹੈ ਜੀ। ਕਈਆਂ ਲੋਕਾਂ ਦੀ ਦਾਲ ਰੋਟੀ ਵੀ ਚੱਲਦੀ ਹੈ ਸਰਕਾਰੀ ਅਦਾਰਿਆਂ ਤੋਂ, ਠੀਕ ਹੈ, ਤੇ ਉਹਨਾਂ ਨੇ ਉਸ ਦਾਲ ਰੋਟੀ ਦਾ ਵੀ ਖਿਆਲ ਰੱਖਣਾ ਹੁੰਦਾ। ਬਿਲਕੁਲ ਠੀਕ ਹੈ। ਜ਼ਫਰ ਅਵਾਨ ਸਾਹਿਬ, ਗੱਲਬਾਤ ਬਹੁਤ ਸੋਹਣੀ, ਬਹੁਤ ਸਾਰੇ ਨਿੱਘੇ ਪੱਖ ਨੇ ਜਿਹੜੇ ਉਹ ਰਹਿ ਗਏ, ਇਹ ਅੱਗੇ ਅਸੀਂ ਉਧਾਰ ਰੱਖਾਂਗੇ। ਇਹ ਦੱਸੋ ਕਿ ਸ਼ਾਇਰੀ ਦੇ ਸੁਧਾਰ ਦੇ ਵਾਸਤੇ ਮੁਹੱਬਤ, ਪੀੜ ਔਰ ਫੱਟ ਲੱਗਣਾ ਜ਼ਰੂਰੀ ਹੈ। ਕਿਸ ਹੱਦ ਤੱਕ ਇਸ ਫਲਸਫੇ ਤੇ ਯਕੀਨ ਰੱਖਦੇ ਜੀ, ਔਰ ਇਸ ਬਾਰੇ ਤੁਹਾਡੇ ਵਿਚਾਰ ਕੀ ਨੇ? ਮੇਰੇ ਵਿਚਾਰ ਇਹਦੇ ਤੇ ਜਿਹੜੇ ਨਾ ਆਮ ਲੋਕਾਂ ਤੋਂ ਵੱਖਰੇ ਨੇ। ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਖਾਸ ਪੀੜ ਹੋਣੀ ਜ਼ਰੂਰੀ ਹੈ। ਦੇਖੋ, ਮੈਂ ਹੁਣ ਆਪਣੀ ਮਿਸਾਲ ਦੇ ਰਿਹਾ। ਮੈਂ 7ਵੀਂ ਜਮਾਤ ਦੇ ਵਿੱਚ ਸ਼ੇਅਰ ਲਿਖਣਾ ਸ਼ੁਰੂ ਕੀਤਾ, ਤੇ ਉਸ ਟਾਈਮ ਮੈਨੂੰ ਕਿਹੜੀ ਫੱਟ ਲੱਗੀ ਆ, ਕਿਹੜੀ ਮੈਨੂੰ ਸੱਟ ਲੱਗੀ, ਕਿਹੜੀ ਪੀੜ ਹੈ। ਮੈਂ ਤੇ ਇੱਕ ਬੜੀ ਬਲੈਸਡ ਫੈਮਿਲੀ ਤੋਂ ਮੇਰਾ ਤਾਲੁਕ ਹੈ। ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਕੋਈ ਐਸੀ ਖਾਹਿਸ਼ ਨਹੀਂ ਕਿ ਜਿਹੜੀ ਜਾਇਜ਼ ਖਾਹਿਸ਼ ਮੇਰੀ ਪੂਰੀ ਨਾ ਕੀਤੀ ਹੋਏ ਮੇਰੇ ਖਾਨਦਾਨ ਨੇ। ਵਾਹ। ਉਹ ਬਸ ਗੱਲ ਸਿਰਫ ਇੱਕ ਹਸਾਸ ਦਿਲ ਹੋਣ ਦੀ ਜ਼ਰੂਰਤ ਹੈ ਤੁਹਾਡੇ ਅੰਦਰ, ਕਿ ਤੁਸੀਂ ਇੱਕ ਚੀਜ਼ ਨੂੰ ਕਿਸ ਤਰੀਕੇ ਨਾਲ ਪਰਸੀਵ ਕਰਦੇ ਹੋ, ਉਹਨੂੰ ਕਿਸ ਤਰ੍ਹਾਂ ਆਪਣੇ ਅੰਦਰ ਪਕਾਉਂਦੇ ਹੋ, ਤੇ ਫਿਰ ਕਿਸ ਤਰ੍ਹਾਂ ਉਹਨੂੰ ਤੁਸੀਂ ਕਿਸ ਅੰਦਾਜ਼ ਦੇ ਨਾਲ ਤੁਸੀਂ ਉਸੇ ਚੀਜ਼ ਨੂੰ ਬਾਹਰ ਲੈ ਕੇ ਆਉਂਦੇ। ਪਰ ਕਹਿੰਦੇ ਨੇ ਕਿ ਪੜਨ ਵਾਲੇ ਪੀੜ ਖਰੀਦਦੇ ਨੇ, ਤੇ ਜਦ ਤੱਕ ਲਿਖਤਾਂ ਦੇ ਅੰਦਰ ਪੀੜ ਆ ਜਿਹੜੀ ਉਹ ਪਰੋਈ ਨਾ ਹੋਵੇ, ਉਦੋਂ ਤੱਕ ਕਹਿ ਲਵੋ ਕਿ ਕਦਰਦਾਨ ਨੇ ਜਿਹੜੇ ਇਹ ਨਹੀਂ ਲੱਭਦੇ। ਕਿਸ ਹੱਦ ਤੱਕ ਇਹ ਗੱਲ ਠੀਕ ਹੈ ਜਾਂ ਇਹਦੇ ਸਹਿਮਤ ਜੇ? ਦੇਖੋ ਸਰ, ਅਸਲ ਚੀਜ਼ ਪਤਾ ਕੀ ਹੁੰਦੀ ਹੈ, ਉਹ ਕਹਿੰਦੇ ਨੇ ਕੋਈ ਕਿਸੇ ਦੇ ਘਰ ਕੋਈ ਫੌਤਗੀ ਹੋ ਜਾਏ, ਤਾਂ ਉੱਥੇ ਜਿਹੜੀਆਂ ਔਰਤਾਂ ਜਾ ਕੇ ਰੋਂਦੀਆਂ ਨਾ, ਉਹ ਜਿਹੜਾ ਮਰਿਆ ਹੁੰਦਾ ਜ਼ਰੂਰੀ ਨਹੀਂ ਉਹਨੂੰ ਰੋਂਦੀਆਂ, ਉਹ ਆਪਣਿਆਂ ਨੂੰ ਰੋਂਦੀਆਂ।
ਤੇ ਗੱਲ ਹੈ ਕਿ ਸਰ ਜਦੋਂ ਕੋਈ ਵੀ ਸ਼ਾਇਰੀ ਜਾਂ ਅਦਬ ਦਾ ਕੋਈ ਵੀ ਜਾਂ ਈਵਨ ਆਰਟ ਦਾ ਵੀ ਕੋਈ ਵੀ ਫਾਰਮ ਨੂੰ ਤੁਸੀਂ ਰਿਲੇਟ ਜਦੋਂ ਕਰ ਸਕਦੇ ਹੋ ਨਾ, ਜਦੋਂ ਜੀ ਤੁਸੀਂ ਉਹਨੂੰ ਆਪਣੇ ਆਪ ਨਾਲ ਰਿਲੇਟ ਕਰਦੇ ਹੋ ਤੇ ਫਿਰ ਤੁਸੀਂ ਉਸ ਨੂੰ ਇੰਜੋਏ ਕਰਦੇ ਹੋ, ਉਹਨੂੰ ਟਾਈਮ ਦਿੰਦੇ ਹੋ, ਉਹਨੂੰ ਖਰੀਦਦੇ ਵੀ ਹੋ, ਉਹਨੂੰ ਸਾਰਾ ਕੁਝ ਕਰਦੇ ਹੋ। ਸੋ ਇਹ ਬੇਸਿਕਲੀ ਇਟ ਡਿਪੈਂਡ ਕਰਦਾ ਤੁਹਾਡੇ ਇਨਰ ਤੇ ਕਿ ਤੁਹਾਡੀ ਕੀ ਸਿਚੁਏਸ਼ਨ ਹੈ। ਸਮਹਾਉ ਇੱਕ ਐਸੇ ਇੱਕ ਤੇ ਬੰਦਾ ਹੋਣਾ ਮਤਲਬ ਇੱਕ ਤੇ ਹੈ ਕਿ ਇੱਕ ਇਨਸਾਨ ਕਿਸ ਤਰ੍ਹਾਂ ਦਾ ਹੈ, ਔਰ ਇੱਕ ਸਿਚੁਏਸ਼ਨ ਵੀ ਹੈ ਕਿ ਤੁਹਾਨੂੰ ਸਮਹਾਉ ਕਿਸੇ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਇਸ ਟਾਈਮ ਤਜਮਲ ਕਲੀਮ ਨੂੰ ਪੜ੍ਹਨਾ ਚਾਹੀਦਾ, ਅਗਲੀ ਸਿਚੁਏਸ਼ਨ 'ਚ ਮੈਨੂੰ ਲੱਗਦਾ ਨਹੀਂ ਯਾਰ ਅੱਜ ਬੁੱਲੇ ਦੀ ਵਾਰੀ ਹੈ, ਠੀਕ ਹੈ। ਤੇ ਉਹ ਹੈ ਕਿ ਸਰ ਉਹ ਤੇ ਯਾਨੀ ਮੈਂ ਆਪਣੀ ਜ਼ਾਤੀ ਐਕਸਪੀਰੀਅੰਸ ਨਾਲ ਕਹਿ ਰਿਹਾ ਕਿ ਮੇਰਾ ਕਈ ਵਾਰੀ ਮਿਊਜ਼ਿਕ ਸੁਣਨ ਨੂੰ ਕਈ ਵਾਰੀ ਦਿਲ ਕਰਦਾ ਰੌਕ ਸੁਣ ਲਾਂ, ਕਈ ਵਾਰੀ ਸੁਣਦਾ ਗਜ਼ਲ ਸੁਣਾ। ਤੇ ਆਫ ਕੋਰਸ ਇਹ ਤੇ ਹਾਊ ਯੂ ਰਿਲੇਟ ਵਿਦ ਯੋਰਸੈਲਫ। ਬਿਲਕੁਲ ਠੀਕ ਹੈ। ਆਖਰੀ ਸਵਾਲ, ਆਖਰੀ ਆਉਣ ਵਾਲੀ ਕਿਤਾਬ ਕਿਹੜੀ ਹੈ ਤੁਹਾਡੀ, ਔਰ ਇਸ ਕਿਤਾਬ ਦੀ ਪਰਚੋਲ ਤੇ ਥੋੜੀ ਸਾਡੇ ਦੇਖਣ ਔਰ ਸੁਣਨ ਵਾਲਿਆਂ ਨਾਲ ਸਾਂਝੀ ਕਰੋਗੇ, ਇਹਦੇ ਚ ਕੀ ਹੈ ਪੜ੍ਹਨ ਲਈ? ਸਰ ਜੀ ਮੇਰੀ ਜਿਹੜੀ ਰੀਸੈਂਟਲੀ ਕਿਤਾਬ ਆਈ ਹੈ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹਦਾ ਨਾਮ ਪਹਿਲੀ ਪੀੜ ਹੈ, ਤੇ ਇਹ ਮੇਰੀ 10ਵੀਂ ਕਿਤਾਬ ਹੈ ਓਵਰਆਲ, ਪੰਜਾਬੀ ਦੀ 7ਵੀਂ ਹੈ ਕਿਉਂਕਿ 3 ਮੇਰੀਆਂ ਉਰਦੂ ਦੀਆਂ ਵੀ ਆਈਆਂ ਨੇ। ਤੇ ਇਹ ਸਰ ਮੇਰੀ ਖਾਲਸ ਨਜ਼ਮਾਂ ਦੀ ਕਿਤਾਬ ਹੈ, ਪੰਜਾਬੀ ਨਜ਼ਮਾਂ ਦੀ, ਇਹਦੇ ਵਿੱਚ ਕੋਈ ਗਜ਼ਲ ਨਹੀਂ ਹੈ। ਤੇ ਅਸੀਂ ਚਾਹਾਂਗੇ ਅਖੀਰ ਤੇ ਇਹਦੇ ਚ ਕੋਈ ਸੋਹਣੀ ਬੜੀ ਨਜ਼ਮ ਹੈ ਜਿਹੜੀ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ। ਬਿਲਕੁਲ ਠੀਕ ਹੈ, ਅਗਰ ਇਫ ਯੂ ਡੋਂਟ ਮਾਈਂਡ ਮੈਨੂੰ तो सिर्फ 5 सेकंड दे दो बस। जी जरूर जी जरूर। नज़्म जी 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 जफर साहब, जी जफर साहब। जी मली साहब, ये नज़्म ਜਿਹੜੀ ਹੈ ਉਹ ਪਹਿਲੀ ਪੀੜ ਚੋਂ ਹੈ, ਇਹਦਾ ਸਰਨਾਮਾ ਹੈ ਅਦਬੀ ਕੋਡੇ। ਕੀ ਬਾਤ ਹੈ। ਹੁਣ ਇਹਦੇ ਚ ਮੇਰਾ ਖਿਆਲ ਤੁਹਾਡੇ ਪਹਿਲੇ ਪੁੱਛਿਆ ਸਵਾਲਾਂ ਦਾ ਜਵਾਬ ਵੀ ਉਹ ਸਰਨਾਮੇ ਨਹੀਂ ਦੱਸ ਦਿੱਤਾ ਹੈ ਕਿ ਬਹੁਤ ਸਾਰੇ ਭੇਦ ਨੇ ਜਿਹੜੇ ਉਹ ਖੁੱਲਣ ਲੱਗੇ। ਜੀ ਇਰਸ਼ਾਦ ਜੀ। ਮੈਂ ਉਸ ਦੇਸ਼ ਚ ਰਹਿਣਾ ਮਿੱਤਰੋ ਜਿੱਥੇ ਵਕਤ ਨੂੰ ਪੈਸਾ ਨਹੀਂ ਬਲਕਿ ਡਾਲਰ ਕਹਿੰਦੇ। ਆਹਾ ਆਹਾ। ਮੈਂ ਉਸ ਦੇਸ਼ ਚ ਰਹਿਣਾ ਮਿੱਤਰੋ ਜਿੱਥੇ ਵਕਤ ਨੂੰ ਪੈਸਾ ਨਹੀਂ ਬਲਕਿ ਡਾਲਰ ਕਹਿੰਦੇ, ਉਹ ਡਾਲਰ ਜਿਸ ਦੇ ਇੱਕ ਦਾ 300 ਨਾਲੋਂ ਵੱਧ ਬਣਦਾ ਹੈ। ਆਏ ਹਾਏ ਵਾਹ ਵਾਹ ਕੀ ਬਾਤ ਹੈ। ਬਹੁਤ ਸ਼ੁਕਰੀਆ ਜੀ। ਉਹ ਡਾਲਰ ਜਿਸ ਦੇ ਇੱਕ ਦਾ 300 ਨਾਲੋਂ ਵੱਧ ਬਣਦਾ ਹੈ, ਜਿਸ ਦੇ ਪਿੱਛੇ ਦੁਨੀਆ ਪਾਗਲ ਹੋਈ ਫਿਰਦੀ, ਜਿਸ ਨੂੰ ਪਾਣ ਲਈ ਉੱਚੀ ਨੀਵੀਂ ਤੇ ਵਿਚਕਾਰੀ ਹਰ ਇੱਕ ਜ਼ਾਤ ਦੇ ਬੱਚੀਆਂ ਬੱਚੇ ਟਿਕਟਾਕਾਂ ਤੇ ਨੰਗੇ ਨੱਚਣ। ਆਏ ਹਾਏ ਆਹਾ ਵਾਹ। ਉਹ ਡਾਲਰ ਜਿਸ ਦੀ ਖਾਤਰ ਪਾਕ ਵਤਨ ਦੇ ਕਰਨਲ ਜਰਨਲ ਨਿੱਕੇ ਵੱਡੇ ਸਭੇ ਲੀਡਰ ਲੋਕਾਂ ਨੂੰ ਮਰਵਾਉਣ ਦੇ ਲਈ ਫੌਜੀ ਅੱਡੇ ਦੇ ਦਿੰਦੇ ਨੇ। ਹਾਏ ਵਾਹ ਜੀ ਵਾਹ, ਵਾਹ ਜੀ ਵਾਹ। ਉਹ ਡਾਲਰ ਜਿਸ ਦੀ ਖਾਤਰ ਪਾਕ ਵਤਨ ਦੇ ਕਰਨਲ ਜਰਨਲ ਨਿੱਕੇ ਵੱਡੇ ਸਭੇ ਲੀਡਰ ਲੋਕਾਂ ਨੂੰ ਮਰਵਾਉਣ ਦੇ ਲਈ ਫੌਜੀ ਅੱਡੇ ਦੇ ਦਿੰਦੇ ਨੇ। ਤੇ ਮੈਂ ਤੇ ਇੱਥੋਂ ਤੱਕ ਸੁਣਿਆ ਇਹ ਪਾਕਿਸਤਾਨੀ ਡਾਲਰ ਪਾਉਂਡ ਰਿਆਲਾਂ ਖਾਤਰ ਮਾਂ ਦਾ ਸੌਦਾ ਕਰ ਦਿੰਦੇ ਨੇ। ਹਾਏ ਇੱਕ ਰੈਫਰੈਂਸ ਤੇ ਹੈ ਨਾ ਜੀ, ਮਿਹਣਾ ਤੇ ਹੈ, ਕੀ कहने। ਮੈਂ ਤੇ ਇੱਥੋਂ ਤੱਕ ਸੁਣਿਆ ਹੈ ਪਾਕਿਸਤਾਨੀ ਡਾਲਰ ਪਾਉਂਡ ਰਿਆਲਾਂ ਖਾਤਰ ਮਾਂ ਦਾ ਸੌਦਾ ਕਰ ਦਿੰਦੇ ਨੇ। ਪਰ ਮੈਂ ਇੱਕ ਪਰਦੇਸੀ ਸ਼ਾਇਰ ਨੀਂਦਰ ਕੋਲੋਂ ਵਕਤ ਚਰਾ ਕੇ ਪੈਸੇ ਵਾਲੀ ਦੌੜ ਨੂੰ ਛੱਡ ਕੇ ਪੈਸੇ ਵਾਲੀ ਦੌੜ ਨੂੰ ਛੱਡ ਕੇ ਦੇਸ਼ ਦੇ ਰੋਣੇ ਰੋਂਦਾ ਰਹਿਣਾ, ਅੱਖਰ ਹੰਝੂਆਂ ਵਿੱਚ ਡੁਬੋ ਕੇ ਗਜ਼ਲਾਂ ਕਹਿਣਾ, ਨਜ਼ਮਾਂ ਲਿਖਣਾ। ਪਰ ਕੁਝ ਬਾਬੇ ਤੇ ਅਦਬੀ ਪ੍ਰਧਾਨ ਅਖਵਾਉਣ ਵਾਲੇ ਅਦਬੀ ਕੋਡੇ ਖੁਦ ਮੇਰੀ ਤੋਂ ਡਰਦੇ ਪਏ ਨੇ, ਮੈਨੂੰ ਛੋਟਾ ਕਰਦੇ ਪਏ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਜ਼ਫਰ ਅਮਾਨ ਸਾਹਿਬ, ਅੱਜ ਦੀ ਇਸ ਮੁਲਾਕਾਤ ਵਾਸਤੇ ਤੁਹਾਡਾ ਬਹੁਤ ਧੰਨਵਾਦ ਹੈ। ਮੈਂ ਤੁਹਾਡਾ ਦਿਲੋਂ ਬਜਾਨੋਂ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਕੁਝ ਸਮਾਂ ਕੱਢਿਆ। ਬਹੁਤ ਸ਼ੁਕਰੀਆ ਸਰ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ, ਮੇਰੀ ਇੱਜ਼ਤ ਅਫਜ਼ਾਈ ਕੀਤੀ। ਬਹੁਤ ਸ਼ੁਕਰੀਆ ਸਰ। ਬੜੀ ਮਿਹਰਬਾਨੀ ਜੀ। ਇਹ ਸਨ ਜ਼ਫਰ ਅਵਾਨ ਸਾਹਿਬ ਜੋ ਕਿ ਕੋਪਨਹੈਗ ਡੈਨਮਾਰਕ ਤੋਂ ਸਾਡੇ ਨਾਲ ਸਨ। ਸੋ ਉਹਨਾਂ ਨਾਲ ਕੀਤੀ ਗਈ ਗੱਲਬਾਤ ਤੁਹਾਨੂੰ ਕੈਸੀ ਲੱਗੀ ਜ਼ਰੂਰ ਦੱਸਿਆ ਜੇ। ਅੱਜ ਦੀ ਇਸ ਮੁਲਾਕਾਤ ਨੂੰ ਇੱਥੇ ਹੀ ਅੰਤ ਕਰਨੇ ਹੈ। ਸੋ ਫਿਰ ਮਿਲਾਂਗੇ, ਉਦੋਂ ਤੱਕ ਲਈ ਮਾਈਕ੍ਰੋਫੋਨ ਦੇ ਇਸ ਪਾਸੇ ਤੁਹਾਡਾ ਮੇਰਾ ਕੈਮਰੇ ਦੇ ਸਾਹਮਣੇ ਹੋਵੀਂ ਰੱਬ ਰਾਖਾ।